ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ, ਉਸ 'ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ ਉਹਨਾਂ ਦਾ ਫੋਨ ਨੰਬਰ 6618375700। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਜੀ ਸ਼ੇਰਗਿੱਲ ਸਲਮਾ ਤੋਂ, ਮਨਦੀਪ ਸਿੰਘ ਸੈਨੋਜੇ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿਆਓ, ਜੱਸੀ ਗਿੱਲ ਪਲੰਬਿੰਗ ਵਾਲੇ ਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ, ਗੁਰਬੀਰ ਸਿੰਘ ਜੀ ਬਰਾੜ ਫਰਜ਼ਨੋ ਤੋਂ, ਹਰਵੰਤ ਸਿੰਘ ਜੀ ਉਪਾਓ ਜੁੱਬਾ ਸਿਟੀ ਤੋਂ। ਬਹੁਤ ਬਹੁਤ ਆਪ ਸਭ ਦਾ ਹੀ ਧੰਨਵਾਦ ਕਰਦੇ ਹਾਂ ਆਪ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨ ਜੀ, ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀ ਗੱਲ ਕਰੀਏ। ਪੰਜਾਬ ਸਰਕਾਰ ਵੱਲੋਂ ਸ਼ਹਿਰੀ ਲੋਕਾਂ ਨੂੰ ਖੁਸ਼ ਕਰਨ ਦੇ ਯਤਨ। ਬਿਲਕੁਲ ਜੀ, ਐਕਚੁਅਲੀ ਕਿਉਂਕਿ ਨਿਗਮ ਦੀਆਂ ਚੋਣਾਂ ਆਉਣ ਵਾਲੀਆਂ ਨੇ ਜੀ, ਸੋ ਚੋਣਾਂ ਨੂੰ ਸਾਹਮਣੇ ਰੱਖ ਕੇ ਹੀ ਬਹੁਤਾ ਕੁਝ ਜਿਹੜਾ ਜੀ ਉਹ ਇੱਥੇ ਕਰਾਇਆ ਜਾਂਦਾ। ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜੇ ਅਹਿਮ ਫੈਸਲੇ ਲਏ ਗਏ ਆ, ਉਹਨਾਂ ਦੇ ਵਿੱਚੋਂ ਇੱਕ ਇਹ ਜਿਹੜਾ ਜੀ ਵੱਡਾ ਫੈਸਲਾ ਹੈ ਕਿ ਰੀਅਲ ਸਟੇਟ ਸੈਕਟਰ ਜਿਹੜਾ ਉਹਨੂੰ ਹੁਲਾਰਾ ਦਿੱਤਾ ਜਾਵੇ। ਸ਼ਹਿਰੀ ਇਲਾਕਿਆਂ ਦੀ ਜਾਇਦਾਦ ਦੀ ਖਰੀਦ ਤੇ ਵੇਚ ਦੇ ਉੱਤੇ ਅਸ਼ਟਾਮ ਫੀਸ ਜਿਹੜੀ ਹੈ ਜੀ ਉਹ 9 ਤੋਂ ਘਟਾ ਕੇ 6% ਕਰਨ ਨੂੰ 31 ਮਾਰਚ 18 ਤੱਕ ਪ੍ਰਵਾਨਗੀ ਜਿਹੜੀ ਇਹਦੀ ਦੇਤੀ। ਭਾਵ ਕਿ 31 ਮਾਰਚ 18 ਤੱਕ ਜੇ ਕਿਸੇ ਨੇ ਪ੍ਰੋਪਰਟੀ ਵੇਚਣੀ ਆ ਜਾਂ ਖਰੀਦਣੀ ਆ ਤੇ ਇਹ ਸਹੀ ਸਮਾਂ ਰਹੂਗਾ ਕਿ ਕਿਉਂਕਿ ਥੋੜ੍ਹੀਆਂ ਵਿਕਣ ਲੱਗਣਗੀਆਂ ਜੀ, ਇਹਦੇ ਨਾਲ ਚੱਲੂਗਾ ਤਾਂ ਸਹੀ। 9% ਨਹੀਂ ਹੁਣ ਜਿਹੜੀ ਫੀਸ ਦੇਣੀ ਪਊਗੀ ਸਟਾਮ ਫੀਸ, ਇਹ 6% ਦੇਣੀ ਪਊਗੀ। ਵਿਭਾਗ ਦੀਆਂ ਚੋਣਾਂ ਦੇ ਮੱਦੇਨਜ਼ਰ ਬਹੁਤੇ ਫੈਸਲੇ ਜਿਹੜੇ ਆ ਜੀ ਸ਼ਹਿਰੀ ਖੇਤਰਾਂ ਨਾਲ ਸੰਬੰਧਿਤ ਕੀਤੇ ਗਏ ਆ। ਜਿਹੜੀ ਇਹਦੇ ਵਿੱਚ ਜਿਹੜੀ ਜੀ ਇਹ ਵੀ ਗੱਲ ਅਹਿਮ ਰਹੀ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਭਾਗ ਦੀਆਂ ਲਗਭਗ ਸਾਰੀਆਂ ਤਜਵੀਜ਼ਾਂ ਜਿਹੜੀਆਂ ਜੀ ਉਹ ਪ੍ਰਵਾਨ ਕੀਤੀਆਂ ਗਈਆਂ ਨੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇਹ ਦੱਸਿਆ ਜੀ ਕਿ ਵਜ਼ਾਰਤ ਨੇ ਰੀਅਲ ਅਸਟੇਟ ਪ੍ਰੋਜੈਕਟਾਂ ਲਈ 1 ਅਪ੍ਰੈਲ 17 ਤੋਂ 31 ਮਾਰਚ 2020 ਤੱਕ ਜਿਹੜਾ ਜੀ ਇਹ ਜ਼ਮੀਨ ਤਬਦੀਲੀ ਜਿਹੜਾ EDC ਹੈ, ਵਿਕਾਸ ਚਾਰਜਾਂ ਤੇ ਲਾਇਸੈਂਸ ਫੀਸ ਜਿਹੜੀ ਆ ਇਹਦੇ ਵਿੱਚ 10% ਦੇ ਵਾਧੇ ਤੋਂ ਛੋਟ ਦੇਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਹੈ। ਵਜ਼ਾਰਤ ਨੇ ਨਵੇਂ ਮੈਰਿਜ ਪੈਲਸਾਂ ਦੇ ਨਿਰਮਾਣ ਦੇ ਵਾਸਤੇ ਵੀ ਪ੍ਰਵਾਨਗੀ ਦੇਣ ਤੋਂ ਇਲਾਵਾ ਜਿਹੜੇ ਅਨਆਥੋਰਾਈਜ਼ਡ ਮੈਰਿਜ ਪੈਲਸ ਨੇ ਉਹਨਾਂ ਦੇ ਵਾਸਤੇ ਨਵੀਂ ਨੀਤੀ ਜਿਹੜੀ ਹੈ ਜੀ ਉਹ ਲਿਆਂਦੀ ਆ। ਇਹਦੀ ਇੱਕ ਅਹਿਮ ਗੱਲ ਇਹ ਰਹੀ ਜੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਆਪਣੀ ਗੱਲ ਜਿਹੜੀ ਸੀ ਉਹ ਮਨਾਉਣ ਦੇ ਵਿੱਚ ਸਫਲ ਰਹੇ। ਜਿਹੜਾ ਉਹ ਪਿਛਲੇ ਦਿਨਾਂ ਤੋਂ ਉਹ ਮੁੱਦਾ ਲਗਾਤਾਰ ਜਿਹੜਾ ਜੀ ਉਹ ਚੁੱਕ ਰਹੇ ਨੇ, ਕੇਬਲ ਵਾਲਾ ਜੀ। ਔਰ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਜਿਹੜਾ ਜੀ ਕਹਿਤਾ ਕਿ ਠੀਕ ਹੈ, ਇਹਦੇ ਵਾਸਤੇ ਡਿਟੇਲ ਜਿਹੜੀ ਜੀ ਉਹ ਲੈ ਕੇ ਆਓ ਤੇ ਆਰਡੀਨੈਂਸ ਅਗਲੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਪਾਸ ਕਰਨ ਦੀ ਇਜਾਜ਼ਤ ਜਿਹੜੀ ਆ ਉਹ ਦੇ ਦਿੱਤੀ ਜਾਊਗੀ। ਸੋ ਇਹ ਪਿਛਲੇ ਦਿਨਾਂ ਤੋਂ ਵਾਦ-ਵਿਵਾਦ ਦਾ ਪਾਰਟ ਜਿਹੜਾ ਜੀ ਉਹ ਬਣ ਰਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਸ਼ਾਇਦ ਜਿਹੜਾ ਜੀ ਉਹ ਇਕੱਲੇ ਲੜ ਰਹੇ ਨੇ। ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਹ ਜਿਹੜਾ ਜੀ ਉਠਾਇਆ ਤਾਂ ਜਿੰਨੇ ਮੰਤਰੀ ਨੇ ਜੀ ਸਾਰਿਆਂ ਦਾ ਉਹਨਾਂ ਨੂੰ ਸਹਿਯੋਗ ਮਿਲਿਆ ਔਰ ਕਿਸੇ ਨੇ ਵੀ ਉਹਨਾਂ ਦੀ ਗੱਲ ਨੂੰ ਜਿਹੜਾ ਜੀ ਉਹ ਰੋਕਿਆ ਟੋਕਿਆ ਨਹੀਂ। ਸਾਰੇ ਇੱਕ ਗੱਲ ਦੇ ਉੱਤੇ ਸਹਿਮਤ ਸਨ ਕਿ ਜੇ ਟੈਕਸਾਂ ਦੀ ਚੋਰੀ ਹੋਈ ਆ, ਜਿਹੜੀ 2000 ਕਰੋੜ ਰੁਪਈਆ ਸਿੱਧਮ ਸਿੱਧੀ ਪੰਜਾਬ ਸਰਕਾਰ ਦੀ ਦੱਸੀ ਦੀ ਆ, ਤਾਂ ਉਹ ਕਿਉਂ ਨਹੀਂ ਅਗਰਾਉਣੇ ਜਿਹੜਾ ਜੀ ਉਹ ਚਾਹੀਦੇ। ਇਹਦੇ ਨਾਲ ਹੁਣ ਜਿਹੜਾ ਜੀ ਇੱਥੇ ਜਿਹੜੀ ਕੇਬਲ ਕੰਪਨੀ ਆ ਫਾਸਟਵੇ ਉਹਦੇ ਉੱਤੇ ਸ਼ਿਕੰਜਾ ਜਿਹੜਾ ਉਹ ਕੱਸਣ ਦੀਆਂ ਤਿਆਰੀਆਂ ਤਕਰੀਬਨ ਜਿਹੜੀਆਂ ਉਹ ਹੋ ਜਾਣਗੀਆਂ। ਇਹ ਵੈਸੇ ਸਿਰੜ ਹੀ ਆ ਉਹਨਾਂ ਦਾ, ਜਿਹਦੇ ਕਰਕੇ ਨਹੀਂ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਹੋ ਸਕਦਾ ਜੀ ਇਹ ਮਾਮਲਾ ਸਾਰਾ ਠੰਡੇ ਬਸਤੇ 'ਚ ਪੈ ਜੇ। ਹਾਂ ਬਿਲਕੁਲ ਜੀ, ਜਦੋਂ ਸ਼ੁਰੂਆਤ ਹੋਊਗੀ ਤਾਂ ਜਿਹੜੇ ਲੁੱਟ ਪੁੱਟ ਕੇ ਲਾਏ ਉਧਰ ਨੂੰ ਵੀ ਤੁਰਨਾ ਚਾਹੀਦਾ ਹੈ। ਤੇ ਅੱਗੇ ਆਪਾਂ ਗੱਲ ਕੱਲ ਵੀ ਕੀਤੀ ਸੀ ਕਿ ਜਿਹੜਾ ਅਫਸਰਾਂ ਦਾ ਕਲੇਸ਼ ਆ ਤੇ ਦੋ ਅਫਸਰਾਂ ਦੀ ਜਿਹੜੀ ਲੜਾਈ ਆ ਸਰਕਾਰ ਦੇ ਲਈ ਸਿਰਦਰਦੀ ਬਣੀ ਹੋਈ ਹੈ। ਬਿਲਕੁਲ ਜੀ, ਐਕਚੁਅਲੀ ਮੈਂ ਕੱਲ ਵੀ ਗੱਲ ਜਿਹੜੀ ਕੀਤੀ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਮੁੱਖ ਸਕੱਤਰ ਨੇ ਜੀ ਸੁਰੇਸ਼ ਕੁਮਾਰ, ਜਿਵੇਂ ਚਰਚਾ ਚੱਲ ਰਿਹਾ ਸੀਗਾ ਕਿ ਉਹਨਾਂ ਨੇ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ ਸ਼ਾਇਦ ਪਿਛਲੇ ਬੁੱਧਵਾਰ ਨੂੰ, ਤੇ ਉਹ ਆਪਣੇ ਦਫ਼ਤਰ ਨਹੀਂ ਗਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਡਾਇਰੈਕਟ ਜਿਹੜਾ ਜੀ ਇਹਦੇ ਵਿੱਚ ਦਖਲ ਦਿੱਤਾ। ਸੁਰੇਸ਼ ਕੁਮਾਰ ਹੋਰਾਂ ਨੂੰ ਉਹਨਾਂ ਨੇ ਮੀਟਿੰਗ ਕਰਕੇ ਜਿਹੜਾ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਇਹ ਆਖਿਆ ਕਿ ਜਿਹੜਾ ਉਹਨਾਂ ਨੂੰ ਚੈਲੰਜ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਇਸ ਨਿਯੁਕਤੀ ਨੂੰ, ਇਹ ਜਿਹੜਾ ਕੇਸ ਹੈ ਜੀ ਇਹ ਪੰਜਾਬ ਸਰਕਾਰ ਲੜੂਗੀ। ਉਹਨਾਂ ਨੂੰ ਮਨਾਉਣ ਦੇ ਵਿੱਚ ਉਹ ਸਫਲ ਰਹੇ
ਤੇ ਸੁਰੇਸ਼ ਕੁਮਾਰ ਹੋਰੀ ਜਿਹੜੇ ਸੀਗੇ ਜੀ ਉਹ ਮੀਟਿੰਗ ਦੇ ਵਿੱਚ ਚਲੇ ਗਏ, ਜਿਹੜੇ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੋਈ, ਨਹੀਂ ਤਾਂ ਜਿਹੜੀ ਜੀ ਉਹ ਕਿਰਕਰੀ ਹੋਣ ਵਾਲੀ ਗੱਲ ਹੋ ਜਾਣੀ ਸੀ। ਇਹ ਕਿਹਾ ਜਾ ਰਿਹਾ ਜੀ ਕਿ ਇਹ ਐਕਚੁਅਲੀ ਇੱਕ ਮੌਜੂਦਾ IAS ਅਧਿਕਾਰੀ ਤੇ 2 ਇਹਦੇ ਵਿੱਚ ਰਿਟਾਇਰਡ IAS ਅਧਿਕਾਰੀ ਜਿਹੜੇ ਆ ਜੀ ਉਹ ਦੱਸੀਦੇ ਆ, ਜਿਨ੍ਹਾਂ ਨੇ ਇੱਥੇ ਗੋਲਫ ਕਲੱਬ ਹੈ ਉੱਥੇ ਬਹਿ ਕੇ ਚੰਡੀਗੜ੍ਹ ਇਹ ਸਾਰੀ ਜਿਹੜੀ ਮੀਟਿੰਗ ਉਲੀਕੀ। ਇਹਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੱਕ ਪਹੁੰਚ ਗਈ ਹੈ। ਜਿਹੜਾ ਅਕਾਲੀ ਦਲ ਹੈ ਜੀ ਉਹ ਹੁਣ ਇਸ ਗੱਲੋਂ ਇਸ ਮਾਮਲੇ ਦੇ ਉੱਤੇ ਖਹਿੜਾ ਛਡਾਉਣ ਦੇ ਚੱਕਰ ਦੇ ਵਿੱਚ ਹੈ ਕਿ ਅਕਾਲੀ ਦਲ ਦਾ ਨਾਮ ਜਿਹੜਾ ਜੀ ਲੱਗ ਰਿਹਾ ਕਿ ਇਹ ਜਿਹੜਾ ਚੈਲੰਜ ਕੀਤਾ ਗਿਆ ਸੁਰੇਸ਼ ਕੁਮਾਰ ਹੋਰਾਂ ਦੀ ਨਿਯੁਕਤੀ ਨੂੰ, ਉਹ ਅਕਾਲੀ ਦਲ ਨੇ ਜਿਹੜਾ ਉਹ ਚੈਲੰਜ ਕੀਤਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਅਸਲ ਦੇ ਵਿੱਚ ਇਹ ਜਿਹੜੇ IAS ਅਧਿਕਾਰੀ ਨੇ, ਜਿਹਦੇ ਵਿੱਚ ਇੱਕ ਮੌਜੂਦਾ ਤੇ 2 ਰਿਟਾਇਰਡ, ਇਹਨਾਂ ਨੇ ਜਿਹੜੇ ਆ ਜੀ ਪੈਸੇ ਇਕੱਠੇ ਕਰਕੇ ਕੇਸ ਜਿਹੜਾ ਜੀ ਉਹ ਲੜਿਆ ਔਰ ਇਹਨਾਂ ਨੇ ਜਿਹੜਾ ਸੀ ਇਹ ਪ੍ਰੋਜੈਕਟ ਇਸ ਤਰੀਕੇ ਨਾਲ ਕੀਤਾ ਕਿ ਲੱਗੇ ਕਿ ਅਕਾਲੀ ਦਲ ਇਹਦੇ ਜਿਹੜਾ ਜੀ ਉਹ ਪਿੱਛੇ ਹੈ, ਤੇ ਕਿਤੇ ਨਾ ਕਿਤੇ ਨਿਰਸੰਦੇਹ ਉਹ ਹੋਊਗਾ ਵੀ, ਪਰ ਅਕਾਲੀ ਦਲ ਹੁਣ ਖਹਿੜਾ ਛਡਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਿਹਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਤਕਰੀਬਨ 3 ਜਾਂ 4 ਜਿਹੜੇ ਸ਼ਕਤੀ ਦੇ ਕੇਂਦਰ ਆ, ਜਿਹੜੇ CM ਆਫਿਸ ਹੈ ਉਹਦੇ ਵਿੱਚ ਬਣੇ ਹੋਏ ਆ। ਇਹਨਾਂ ਦੇ ਵਿੱਚੋਂ ਇੱਕ ਜਿਹੜਾ ਧੜਾ ਜੀ ਉਹ ਸੁਰੇਸ਼ ਕੁਮਾਰ ਹੋਰਾਂ ਦਾ ਹੈ। ਸੁਰੇਸ਼ ਕੁਮਾਰ ਹੋਰੀ ਜਿਹੜੇ ਜੀ ਇਮਾਨਦਾਰ ਆਫਿਸਰ ਗਿਣੇ ਜਾਂਦੇ ਆ ਔਰ ਇਹ ਕਿਹਾ ਜਾਂਦਾ ਜੀ ਕਿ ਉਹ ਆਪਣੇ ਫੈਸਲੇ ਲੈਣ ਵਾਲੇ ਮਾਮਲੇ ਦੇ ਉੱਤੇ ਬਹੁਤ ਸਟ੍ਰਿਕਟ ਆਫਿਸਰਾਂ ਦੇ ਵਿੱਚੋਂ ਇੱਕ ਨੇ, ਜਿਹਦੇ ਕਰਕੇ ਬਹੁਤੇ ਆਫਿਸਰ ਜਿਹੜੇ ਆ ਉਹਨਾਂ ਨੂੰ ਪਸੰਦ ਨਹੀਂ ਕਰਦੇ, ਜਿਹਦੇ ਕਰਕੇ ਉਹਨਾਂ ਦੇ ਇਸ ਨਿਯੁਕਤੀ ਨੂੰ ਚੈਲੰਜ ਕੀਤਾ ਗਿਆ ਸੀ। ਹਾਲ ਦੀ ਘੜੀ ਇਹ ਬੇਸ਼ੱਕ ਮਾਮਲਾ ਜਿਹੜਾ ਜੀ ਸੁਰੇਸ਼ ਕੁਮਾਰ ਹੋਰਾਂ, ਕਿਉਂਕਿ ਹੁਣ ਇਹ ਕਹਿ ਦਿੱਤਾ ਗਿਆ ਜੀ ਕਿ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ, ਇਹ ਸਰਕਾਰੀ ਸੂਤਰਾਂ ਨੇ ਕਿਹਾ, ਸੁਰੇਸ਼ ਕੁਮਾਰ ਹੋਰਾਂ ਨੇ ਨਹੀਂ, ਪਰ ਉਹ ਆਪਣੇ ਆਫਿਸ ਦੇ ਵਿੱਚ ਜਿਹੜਾ ਜੀ ਉਹ ਪਰਤ ਗਏ ਨੇ। ਪਰ ਜਿਹੜਾ ਮਾਮਲਾ ਹਾਈ ਕੋਰਟ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਜਿਹੜਾ ਜੀ ਉਹ ਚੈਲੰਜ ਕੀਤਾ ਗਿਆ, ਉਹਦੇ ਨਾਲ ਨਿਠਣਾ ਸਰਕਾਰ ਦੇ ਵਾਸਤੇ ਇਹ ਇੱਕ ਵੱਡੀ ਜਿਹੜੀ ਹੈ ਜੀ ਇੱਕ ਕਿਸਮ ਦੇ ਨਾਲ ਸਿਰਦਰਦੀ ਹੋਊਗੀ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਆਫੀਸਰਸ ਨੇ ਇਹ ਸਾਰੀ ਜਿਹੜੀ ਹੈ ਜੀ ਗੇਮ ਪਲਾਨ ਕੀਤੀ ਆ, ਉਹਨਾਂ ਦੇ ਉੱਤੇ ਵੀ ਸ਼ਿਕੰਜਾ ਜਿਹੜਾ ਆਉਂਦੇ ਦਿਨਾਂ ਦੇ ਦੌਰਾਨ ਕੱਸਿਆ ਜਾ ਸਕਦਾ ਜੀ। ਤੇ ਅੱਗੇ ਆਪਾਂ ਸਮਗਲਰਾਂ ਦੀ ਜੇ ਗੱਲ ਕਰੀਏ ਤਾਂ ਉਹ ਬੜੇ ਭੂਤਰੇ ਹੋਏ ਨੇ, ਉਹਨਾਂ ਨੇ 2 ਜਗ੍ਹਾ ਦੇ ਉੱਤੇ ਗੋਲੀ ਚਲਾਈ। ਬਿਲਕੁਲ ਜੀ, 2 ਜਗ੍ਹਾ ਦੇ ਉੱਤੇ ਇਹ ਗੋਲੀ ਜਿਹੜੀ ਹੈ ਜੀ ਚੱਲੀ ਆ। ਤੁਸੀਂ ਇਹ ਦੇਖੋ ਕਿ ਜਾਂ ਤਾਂ ਉਹਨਾਂ ਦੀ ਇਹ ਜਿਹੜੀ ਇਹਦੀ ਸ਼ਿਕੰਜਾ ਜਿਹੜਾ ਕੱਸਿਆ ਜਾ ਰਿਹਾ ਉਹਦੇ ਕਰਕੇ ਆ, ਜਾਂ ਫਿਰ ਉਹ ਭੂਤਰ ਹੀ ਇੰਨਾ ਗਏ ਆ ਕਿ ਉਹ ਡਰਾਉਣਾ ਚਾਹੁੰਦੇ ਆ ਜੀ ਲੋਕਾਂ ਨੂੰ। ਇੱਕ ਤਾਂ ਜਿਹੜਾ ਜੀ ਇਹ ਜਿਹੜੀ ਗੋਲੀ ਚੱਲੀ ਹੈ ਜੀ ਇਹ ਬਟਾਲਾ ਦੇ ਨਜ਼ਦੀਕ ਚੱਲੀ ਆ। ਕਾਨੂੰਆਨ ਰੋਡ ਦੇ ਉੱਤੇ ਛਾਪਾ ਮਾਰਨ ਗਏ ਜਿਹੜੇ ਕਾਊਂਟਰ ਇੰਟੈਲੀਜੈਂਸ ਦੇ ਸਬ ਇੰਸਪੈਕਟਰ ਸੀਗਾ ਕੁਸ਼ਕਰਨ ਸਿੰਘ, ਉਹਦੇ ਉੱਤੇ ਸਮਗਲਰ ਨੇ ਗੋਲੀ ਜਿਹੜੀ ਜੀ ਉਹ ਚਲਾਤੀ। ਇਹਦੇ ਨਾਲ ਇਹ ਜ਼ਖਮੀ ਹੋ ਗਿਆ। ਪਹਿਲਾਂ ਸਿਵਲ ਹਸਪੀਟਲ ਬਟਾਲਾ 'ਚ ਦਾਖਲ ਕਰਾਇਆ ਗਿਆ, ਹਾਲਤ ਉਹਦੀ ਨਾਜ਼ੁਕ ਦੱਸੀ ਦੀ ਹੈ, ਤੇ ਅੰਮ੍ਰਿਤਸਰ ਗੁਰੂ ਨਾਨਕ ਹਸਪੀਟਲ ਜਿਹੜਾ ਜੀ ਇਹਨੂੰ ਰੈਫਰ ਕੀਤਾ ਗਿਆ। ਜਿਹੜਾ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰਨ ਤੋਂ ਮਗਰੋਂ ਜਿਹੜਾ ਇਹ ਸਮਗਲਰ ਸੀਗਾ ਲਾਡੂ, ਉਹ ਉੱਥੋਂ ਫਰਾਰ ਜਿਹੜਾ ਜੀ ਉਹ ਹੋ ਗਿਆ ਦੱਸੀਦਾ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਵਾਸਤੇ ਪੁਲਿਸ ਦੇ ਕੋਲੇ ਜਾਣਕਾਰੀ ਸੀਗੀ ਕਿ ਉਹ ਇੱਥੋਂ ਆਪਣੇ ਘਰ ਤੋਂ ਜਿਹੜੀ ਹੈ ਜੀ ਚਿੱਟੇ ਦੀ ਸਮਗਲਿੰਗ ਕਰਦਾ, ਜਿਹਦੇ ਕਰਕੇ ਪੁਲਿਸ ਛਾਪਾ ਮਾਰਨ ਗਈ ਸੀਗੀ। ਦੂਜੀ ਜਿਹੜੀ ਘਟਨਾ ਹੈ ਜੀ ਇਹ ਪਿੰਡ ਨਿਹਾਲ ਕਿਲਚਾ ਪੈਂਦਾ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ। ਉੱਥੇ ਇੱਕ ਸਮਗਲਰ ਜਿਹੜਾ ਸੀਗਾ ਜੀ ਉਹਨੇ ਆਪਣੇ ਪਿੰਡ ਦੇ ਸੰਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਗੋਲੀ ਮਾਰੀ ਜੀ। ਗੋਲੀ ਤਾਂ ਕਰਕੇ ਮਾਰੀ ਗਈ ਕਿ ਜਿਹੜਾ ਇਹ ਜੋਗਿੰਦਰ ਸਿੰਘ ਸ਼ਮੀ ਜਿਹੜਾ ਇਹ ਸਮਗਲਰ ਹੈ, ਉਹਨੂੰ ਸ਼ੱਕ ਸੀਗਾ ਇਸ ਗੱਲ ਦਾ ਕਿ ਸੰਦੀਪ ਸਿੰਘ ਜਿਹੜਾ ਜੀ ਮੁਖਬਰੀ ਕਰਦਾ ਪੁਲਿਸ ਦੇ ਕੋਲੇ, ਔਰ ਉਹ ਜਾਣਕਾਰੀ ਦਿੰਦਾ ਕਿ ਕਿਹੜਾ ਕਿਹੜਾ ਚਿੱਟਾ ਜਿਹੜਾ ਜੀ ਇੱਥੇ ਵੇਚ ਰਿਹਾ। ਤੇ ਜੋਗਿੰਦਰ ਸਿੰਘ ਸ਼ਮੀ ਨੂੰ ਇਹ ਸ਼ੱਕ ਆ ਜੀ ਕਿ ਉਹਦੀ ਵੀ ਜਾਣਕਾਰੀ ਜਿਹੜੀ ਆ ਪੁਲਿਸ ਦੇ ਕੋਲੇ ਸੰਦੀਪ ਸਿੰਘ ਨੇ ਦਿੱਤੀ ਹੈ। ਸੰਦੀਪ ਦੀ ਲੱਤ ਦੇ ਵਿੱਚ ਗੋਲੀ ਜਿਹੜੀ ਹੈ ਜੀ ਉਹ ਵੱਜੀ ਆ, ਉਹ ਇਸ ਵੇਲੇ ਹਸਪੀਟਲ ਦੇ ਵਿੱਚ ਜੇਰੇ ਇਲਾਜ ਜਿਹੜਾ ਜੀ ਉਹ ਹੈ। ਸੰਦੀਪ ਸਿੰਘ ਕਹਿੰਦਾ ਕਿ ਜਿਹੜਾ ਸ਼ਮੀ ਸੀਗਾ ਜੀ ਉਹ ਆਪਣੇ ਸਾਥੀਆਂ ਦੇ ਨਾਲ ਆਇਆ, ਅੰਨ੍ਹੇਵਾਹ ਉਹਨੇ ਜਿਹੜੀਆਂ ਦੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਉਹਨੇ ਮੁਸ਼ਕਲ ਦੇ ਨਾਲ ਸੰਦੀਪ ਨੇ ਜਿਹੜੀ ਸੀਗੀ ਆਪਣੀ ਜਾਨ ਬਚਾਈ। ਇੱਕ ਗੋਲੀ ਜਿਹੜੀ ਦੀ ਉਹਦੀ ਲੱਤ ਦੇ ਵਿੱਚ ਜਿਹੜੀ ਉਹ ਵੱਜੀ, ਔਰ ਇਹਦਾ ਸ਼ਮੀ ਦਾ ਸਮਾਨ ਫੜਿਆ ਗਿਆ ਸੀਗਾ ਪਿੱਛੇ ਜੇ, ਔਰ ਪੁਲਿਸ ਨੇ 49 ਲੱਖ ਰੁਪਏ ਦੀ ਡਰੱਗ ਮਨੀ ਜਿਹੜੀ ਹੈ ਜੀ ਇਹਦੇ ਕੋਲੋਂ ਬਰਾਮਦ ਕੀਤੀ ਸੀ, ਔਰ ਇਹਨੂੰ ਇਹ ਸ਼ੱਕ ਸੀਗਾ ਕਿ ਇਹਦੀ ਜਾਣਕਾਰੀ ਪੁਲਿਸ ਨੂੰ ਸੰਦੀਪ ਨੇ ਜਿਹੜੀ ਹੈ ਜੀ ਉਹ ਦਿੱਤੀ ਹੈ। ਸੋ ਇਹ ਗੋਲੀਆਂ ਜਿਹੜੀਆਂ ਜੀ ਇਹ ਸ਼ਰੇਆਮ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ, ਚਾਹੇ ਪੁਲਿਸ ਵਾਲੇ ਦੇ ਉੱਤੇ ਚਾਹੇ ਪੁਲਿਸ ਵਾਲਿਆਂ ਨੂੰ ਜਾਣਕਾਰੀ ਦੇਣ ਵਾਲਿਆਂ ਦੇ ਉੱਤੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਪੋਲੂਸ਼ਨ ਦੀ ਗੱਲ ਕਰਦੇ ਹਾਂ। ਹਰ ਇੱਕ ਤਰ੍ਹਾਂ ਦਾ ਪੋਲੂਸ਼ਨ ਆ ਉੱਥੇ, ਤੇ ਉਸ ਪੋਲੂਸ਼ਨ ਦੇ ਕਾਰਨ ਹੀ ਬੱਸਾਂ ਤੋਂ ਉੱਤੋਂ ਹਾਰਨ ਲਾ ਦਿੱਤੇ ਗਏ। ਐਕਚੁਅਲੀ ਜੀ
ਕੁਝ ਆਫੀਸਰ ਹੈਗੇ ਨੇ ਉਹ ਜਿਹੜੇ ਵੀ ਮਹਿਕਮੇ ਦੇ ਵਿੱਚ ਜਾਂਦੇ ਨੇ ਉੱਥੇ ਉਹਨਾਂ ਦਾ ਕੰਮ ਜਿਹੜਾ ਜੀ ਉਹ ਕੁਝ ਹਫ਼ਤਿਆਂ ਤੋਂ ਬਾਅਦ ਬੋਲਣ ਲੱਗਦਾ। ਕਾਹਨ ਸਿੰਘ ਪੰਨੂ ਹੁਰੀ ਇਸੇ ਤਰ੍ਹਾਂ ਦੇ ਇੱਕ ਆਫੀਸਰ ਨੇ ਜੀ। ਵੈਸੇ ਤਾਂ ਉਹਨਾਂ ਦੀ ਬਦਲੀ ਤਕਰੀਬਨ 1.5 ਮਹੀਨਾ 2 ਮਹੀਨੇ ਤੋਂ ਵੱਧ ਤਾਂ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਜੀ। ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਨਵੇਂ ਜਗ੍ਹਾ ਤੇ ਫਿੱਟ ਜਿਹੜਾ ਜੀ ਉਹ ਕਰ ਦਿੱਤਾ ਜਾਂਦਾ। ਉਹਨਾਂ ਨੂੰ ਨਵੀਂ ਸਰਕਾਰ ਬਣਨ ਦੇ ਮੌਕੇ ਦੇ ਉੱਤੇ ਜਿਹੜੀ ਟੈਕਨੀਕਲ ਯੂਨੀਵਰਸਿਟੀਜ਼ ਨੇ ਜੀ ਇਹਨਾਂ ਦਾ ਹੈੱਡ ਲਾਇਆ ਗਿਆ ਸੀਗਾ। ਪਰ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਵਾਲੇ ਆ ਜੀ ਉਹ ਪਹੁੰਚ ਗਏ ਸਰਕਾਰ ਤੱਕ ਕਿ ਇਸ ਬੰਦੇ ਨੂੰ ਇੱਥੋਂ ਲਾਓ, ਇਹਨੇ ਦਿਨਾਂ 'ਚ ਹੀ ਸਾਡਾ ਜਿਹੜਾ ਜੀ ਸਾਹ ਲੈਣਾ ਔਖਾ ਕਰਤਾ। ਕਹਿੰਦੇ ਜੀ ਦੱਸੋ ਕਿੰਨੇ ਸਟੂਡੈਂਟ ਜਿਹੜੇ ਆ ਜੀ ਉਹ ਤੁਸੀਂ ਰੱਖ ਰਹੇ ਹੋ, ਉੱਤੋਂ ਜਿਹੜੀਆਂ ਫੰਡਿੰਗ ਆਉਂਦੀਆਂ ਉਹ ਕਿਹੜੇ ਤਰੀਕੇ ਨਾਲ ਤੁਸੀਂ ਜਿਹੜੀਆਂ ਜੀ ਉਹ ਵਰਤੀਆਂ ਨੇ, ਭਾਵ ਕਿ ਹਿਸਾਬ ਕਿਤਾਬ ਲੈਣਾ ਜਿਹੜਾ ਸੀ ਉਹ ਸ਼ੁਰੂ ਕਰਤਾ। ਇਹਨਾਂ ਨੂੰ ਮੁੜ ਕੇ ਇਹ ਲਾ ਦਿੱਤਾ ਗਿਆ ਜੀ ਇੱਧਰ ਲਾ ਦਿਓ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ, ਤੇ ਉੱਥੇ ਇਹਨਾਂ ਨੂੰ ਜਿਹੜਾ ਜੀ ਲਾ ਦਿੱਤਾ ਗਿਆ। ਔਰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਜਿਹੜਾ ਪਹਿਲਾਂ ਨਹੀਂ ਹੋਇਆ, ਪੰਜਾਬ ਦੇ ਵਿੱਚ ਕਰੀਬ 2000 ਬੱਸਾਂ ਨੇ ਜਿਹੜੇ ਨੇ ਪ੍ਰੈਸ਼ਰ ਹਾਰਨ ਜਿਹੜੇ ਆ ਜੀ ਉਹ ਲੁਹਾਤੇ ਆ। ਇਹ ਪ੍ਰੈਸ਼ਰ ਹਾਰਨ ਮਾਰਦੀਆਂ ਜਿਹੜੀਆਂ ਬੱਸਾਂ ਨੇ ਹਾਦਸਿਆਂ ਦਾ ਕਾਰਨ ਬਣਦੀਆਂ ਨੇ। ਬੱਸਾਂ ਵਾਲੇ ਕੀ ਕਰਦੇ ਨੇ ਜੀ, ਕਿਸੇ ਵੀ ਵਹੀਕਲ ਦੇ ਬਿਲਕੁਲ ਉੱਤੇ ਜਾ ਕੇ ਇਹ ਪ੍ਰੈਸ਼ਰ ਹਾਰਨ ਜਿਹੜਾ ਉਹ ਵਜਾਉਂਦੇ ਆ, ਜਿਹਦੇ ਨਾਲ ਹਾਦਸੇ ਹੁੰਦੇ ਆ। ਔਰ ਪੋਲਿਊਸ਼ਨ ਜਿਹੜਾ ਜੀ ਨੋਇਸ ਪੋਲਿਊਸ਼ਨ ਜਿਹੜਾ ਉਹ ਹੁੰਦਾ, ਜਿਹਦੇ ਨਾਲ ਬੋਲੇਪਨ ਦੀ ਜਿਹੜੀਆਂ ਬਿਮਾਰੀ ਹੈ ਜੀ ਉਹ ਜ਼ਿਆਦਾ ਵੱਧ ਰਹੀ ਹੈ। ਇਹਦੇ ਵਿੱਚ ਔਰਬਿਟ ਕੰਪਨੀ ਦੀਆਂ ਬੱਸਾਂ ਨੂੰ ਵੀ ਪ੍ਰੈਸ਼ਰ ਹਾਰਨਾਂ ਤੋਂ ਜਿਹੜਾ ਜੀ ਉਹ ਮੁਕਤ ਕਰ ਦਿੱਤਾ ਗਿਆ। ਮਾਲਵੇ ਦੇ ਖਿੱਤੇ ਦੇ ਵਿੱਚ 1500 ਬੱਸਾਂ ਤੋਂ ਪ੍ਰੈਸ਼ਰ ਹਾਰਨ ਜਿਹੜੇ ਆ ਜੀ ਉਹ ਉਤਾਰੇ ਗਏ ਆ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਸਕੂਲਾਂ ਤੇ ਕਾਲਜਾਂ ਦੀਆਂ ਕੋਈ 700 ਦੇ ਕਰੀਬ ਬੱਸਾਂ ਨੇ ਜਿਨ੍ਹਾਂ ਤੋਂ ਜਿਹੜੇ ਪ੍ਰੈਸ਼ਰ ਹਾਰਨ ਆ ਉਹ ਲੁਹਾਏ ਆ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜੇ ਜੀ ਕਾਹਨ ਸਿੰਘ ਪੰਨੂ ਨੇ ਜੀ ਚੇਅਰਮੈਨ, ਉਹਨਾਂ ਦੇ ਵੱਲੋਂ ਇਹ ਮੁਹਿੰਮ ਜਿਹੜੀ ਹੈ ਜੀ ਸ਼ੁਰੂ ਕੀਤੀ ਗਈ ਸੀਗੀ 7 ਜੁਲਾਈ ਨੂੰ। ਤੇ 1 ਮਹੀਨੇ ਤੋਂ ਜਿਹੜਾ ਜੀ ਉਹ ਘੱਟ ਸਮੇਂ ਦੇ ਵਿੱਚ ਇੰਨੀਆਂ ਜਿਹੜੀਆਂ 2000 ਬੱਸਾਂ ਨੇ ਉਹਨਾਂ ਦੇ ਉੱਤੋਂ ਇਹ ਜਿਹੜੇ ਪ੍ਰੈਸ਼ਰ ਹਾਰਨ ਆ ਉਹ ਲਾਹੇ ਗਏ ਨੇ। ਜਿਹੜੀਆਂ 1500 ਦੇ ਕਰੀਬ ਬੱਸਾਂ ਮਾਲਵੇ ਦੇ ਵਿੱਚੋਂ ਨੇ, ਮਾਝੇ ਦੇ ਵਿੱਚ ਕੋਈ 250 ਦੇ ਕਰੀਬ ਜਿਹੜੇ ਪ੍ਰੈਸ਼ਰ ਹਾਰਨ ਆ ਉਹ ਲਾਏ ਗਏ ਆ। 225 ਦੇ ਕਰੀਬ ਇਹ ਜਿਹੜੀਆਂ ਬੱਸਾਂ ਇਹਦੇ ਵਿੱਚੋਂ ਦੱਸੀ ਦੀਆਂ ਨੇ। ਦੁਆਬੇ ਦੇ ਵਿੱਚੋਂ 300 ਤੋਂ ਉੱਪਰ ਵਹੀਕਲ ਨੇ, ਜਿਹਦੇ ਵਿੱਚੋਂ 300 ਬੱਸਾਂ ਜਿਹੜੀਆਂ ਨੇ ਉਹਨਾਂ ਤੋਂ ਪ੍ਰੈਸ਼ਰ ਹਾਰਨ ਜਿਹੜੇ ਆ ਉਹ ਲਾਹੇ ਗਏ ਆ। ਤਕਰੀਬਨ ਸਾਰੇ ਹੀ ਡਿਸਟ੍ਰਿਕਟ ਨੇ ਜਿੱਥੋਂ ਇਹ ਪ੍ਰੈਸ਼ਰ ਹਾਰਨ ਜਿਹੜੇ ਆ ਉਹ ਲਾਹੇ ਗਏ ਆ। ਪਰ ਇੱਕ ਇਹਦਾ ਦੂਜਾ ਪੱਖ ਇਹ ਆ ਜੀ ਕਿ ਜਿਹੜੇ ਇੰਡਸਟਰੀ ਵਾਲੇ ਨੇ, ਵੱਖ-ਵੱਖ ਇੰਡਸਟਰੀ ਵਾਲੇ, ਉਹ ਪਹੁੰਚੇ ਨੇ ਜੀ ਸਰਕਾਰ ਤੱਕ। ਉਹ ਕਹਿੰਦੇ ਜੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਇਹ ਕਿਹੜਾ ਬੰਦਾ ਜਿਹੜਾ ਜੀ ਉਹ ਲਾਤਾ ਜਿਹੜਾ ਕਿ ਇੰਡਸਟਰੀ ਵਾਲਿਆਂ ਨੂੰ ਇਹ ਕਹਿਣ ਲੱਗ ਗਿਆ ਕਿ ਜਿਹੜੀ ਤੁਹਾਡੀ ਇੰਡਸਟਰੀ ਆ ਉਹ ਗੰਦ ਪਾਉਂਦੀ ਆ, ਜਾਂ ਜਿਹੜਾ ਪਾਣੀ ਆ ਉਹ ਬਿਨਾਂ ਤੁਸੀਂ ਟਰੀਟ ਕੀਤੇ ਤੋਂ ਥੱਲੇ ਜਿਹੜਾ ਉਹ ਨਹੀਂ ਸੁੱਟ ਸਕਦੇ। ਤੇ ਉਹਨਾਂ ਨੇ ਇਹ ਕਿਹਾ ਜੀ ਕਿ ਇਸ ਬੰਦੇ ਨੂੰ ਇੱਥੋਂ ਲਾਹੋ ਜੇ ਇੰਡਸਟਰੀ ਜਿਹੜੀ ਆ ਉਹ ਚੱਲਦੀ ਰੱਖਣੀ ਆ। ਇਹ ਵੀ ਕਿਹਾ ਜਾ ਰਿਹਾ ਕਿ ਤਿਆਰੀ ਲਗਭਗ ਜਿਹੜੀ ਆ ਉਹ ਹੋ ਚੁੱਕੀ ਹੋਈ ਆ ਕਿ ਕਾਹਨ ਸਿੰਘ ਪੰਨੂ ਹੋਰਾਂ ਨੂੰ ਇੱਥੋਂ ਵੀ ਲਾਇਆ ਜਾਵੇ, ਕਿਉਂਕਿ ਉਹ ਇਸ ਮਹਿਕਮੇ ਦੇ ਵਿੱਚ ਆ ਕੇ ਵੀ ਕੰਮ ਕਰਨ ਲੱਗੇ ਨੇ। ਬਿਲਕੁਲ ਜੀ, ਪ੍ਰੋਬਲਮ ਤਾਂ ਹੁਣ ਹਰੇਕ ਮਹਿਕਮੇ ਦੇ ਵਿੱਚ ਹੀ ਆਓ ਤਾਂ ਜਿੱਥੇ ਜਾਣਗੇ ਕੋਈ ਨਾ ਕੁਛ ਉਹਨਾਂ ਨੂੰ ਲੱਭ ਹੀ ਜਾਊਗਾ। ਤੇ ਅੱਗੇ ਆਪਾਂ ਪਾਦਰੀ ਕਤਲकांड ਦੀ ਜੇ ਗੱਲ ਕਰੀਏ, ਜਿੱਦਣ ਕਿ ਕਤਲकांड ਹੋਇਆ ਸੀਗਾ ਉਦਣ ਕਿ ਪੁਲਿਸ ਨੇ ਤਾਰਾਂ ਜੋੜ ਦਿੱਤੀਆਂ ਸੀਗੀਆਂ ਇਹਦੀਆਂ ਬਾਹਰਲੇ ਲੋਕਾਂ ਦੇ ਨਾਲ, ਪਰ ਹਜੇ ਤਾਂ ਕੁਛ ਇਸ ਦੀ ਪੁਸ਼ਟੀ ਨਹੀਂ ਹੋਈ, ਹੱਥ ਹਜੇ ਵੀ ਖਾਲੀ। ਬਿਲਕੁਲ ਜੀ, ਐਕਚੁਅਲੀ ਤਾਰਾਂ ਤਾਂ ਪਾਕਿਸਤਾਨ ਨਾਲ ਵੀ ਜੋੜੀਆਂ ਗਈਆਂ ਸੀਗੀਆਂ ਤੇ ਤਾਰਾਂ ਜਿਹੜੀਆਂ ਸੀਗੀਆਂ ਜੀ ਉਹ ਬਿਲਕੁਲ ਬਾਹਰਲੇ ਮੁਲਕਾਂ ਦੇ ਨਾਲ ਵੀ ਜਿਹੜੀਆਂ ਉਹ ਜੋੜੀਆਂ ਗਈਆਂ ਸੀਗੀਆਂ। ਪੀਰੂ ਬੰਦਾ ਇਲਾਕੇ ਦੇ ਵਿੱਚ ਪਾਦਰੀ ਸੁਲਤਾਨ ਮਸੀਹ ਦੇ ਕਤਲकांड ਨੂੰ ਜਿਹੜਾ ਜੀ ਉਹ 20ਵਾਂ ਦਿਨ ਹੋ ਗਿਆ, ਅਜੇ ਤੱਕ ਕੋਈ ਜਿਹੜਾ ਜੀ ਇਹਦੇ ਸੁਰਾਗ ਨਹੀਂ ਮਿਲਿਆ। ਪੁਲਿਸ ਜਾਂਚ ਠੰਡੇ ਬਸਤੇ ਦੇ ਵਿੱਚ ਜਿਹੜੀ ਜੀ ਉਹ ਹੌਲੀ ਹੌਲੀ ਪੈਣ ਲੱਗੀ ਆ। ਇਸ ਮਾਮਲੇ ਦੇ ਵਿੱਚ ਸੈਂਕੜੇ ਲੋਕਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ, ਕਈ ਪਿੰਡਾਂ ਦੀ ਤਲਾਸ਼ੀ ਲਈ ਜਾ ਚੁੱਕੀ ਆ। ਇਹਦੇ ਬਾਵਜੂਦ ਲੁਧਿਆਣਾ ਪੁਲਿਸ ਤੰਤਰ ਪਾਦਰੀ ਕਤਲकांड ਨੂੰ ਸੁਲਝਾਉਣ 'ਚ ਫੇਲ ਹੋਇਆ। ਇਹ ਕੋਈ ਪਹਿਲਾ ਕਤਲकांड ਨੀਗਾ ਜਿਹਨੂੰ ਇਹ ਸੁਲਝਾਉਣ ਦੇ ਵਿੱਚ ਫੇਲ ਜਿਹੜਾ ਜੀ ਹੋਇਆ। ਜਗਦੀਸ਼ ਗਗਨੇਜਾ ਦਾ ਕਤਲ ਅਜੇ ਵੀ ਅਣਸੁਲਝਿਆ। ਜਗੇੜਾ ਦੇ ਪੁਲ ਦੇ ਉੱਤੇ ਮਾਰੇ ਗਏ ਪਿਓ ਪੁੱਤ ਦਾ ਮਾਮਲਾ ਅਜੇ ਵੀ ਅਣਸੁਲਝਿਆ। ਜਿਹੜਾ ਇੱਥੇ ਭੈਣੀ ਸਾਹਿਬ ਦੇ ਵਿੱਚ ਕਤਲ ਹੋਇਆ ਸੀਗਾ ਉਹ ਵੀ ਅਜੇ ਜਿਹੜਾ ਜੀ ਉਹ ਅਣਸੁਲਝਿਆ। ਤੇ ਉਸੇ ਹੀ ਰੋਹ ਦੇ ਵਿੱਚ ਪਾਦਰੀ ਕਤਲकांड ਵੀ ਜਿਹੜਾ ਜੀ ਉਹ ਲੱਗਦਾ ਪ੍ਰਤੀਤ ਹੋ ਰਿਹਾ। ਪਾਦਰੀ ਦੇ ਮੁੰਡੇ ਨੂੰ ਨੌਕਰੀ ਤੇ 5 ਲੱਖ ਰੁਪਏ ਦੀ
ਆਰਥਿਕ ਮਦਦ ਮਿਲ ਗਈ। ਉਦੋਂ ਬਾਅਦ ਪਰਿਵਾਰ ਵੀ ਸ਼ਾਂਤ ਹੋ ਗਿਆ, ਉਹਨੇ ਕੋਈ ਬਿਆਨ ਜਿਹੜਾ ਜੀ ਉਹ ਨਹੀਂ ਦਿੱਤਾ। ਜਿਹੜੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਇੱਥੋਂ ਦੇ, ਉਹਨਾਂ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ ਜੀ ਉਹ ਬਣੀ ਹੋਈ ਆ। ਅਜੇ ਤੱਕ ਇਸ ਕੇਸ ਨੂੰ ਸੁਲਝਾਇਆ ਨਹੀਂ ਜਾ ਸਕਿਆ। 18 ਕਿਲੋਮੀਟਰ ਤੱਕ ਦੇ ਦਾਇਰੇ ਦੀ CCTV ਫੁਟੇਜ ਜਿਹੜੀ ਆ ਜੀ ਉਹ ਪੁਲਿਸ ਨੇ ਖੰਗਾਲ ਮਾਰੀ ਆ। ਪੁਲਿਸ ਕਹਿੰਦੀ ਆ ਉਹਦੇ ਹੱਥ ਸਬੂਤ ਲੱਗੇ ਆ, ਜਿਹਦੇ ਆਧਾਰ ਦੇ ਉੱਤੇ ਪੁਲਿਸ ਨੇ ਰਾਹੋਂ ਰੋਡ ਦੇ 50 ਤੋਂ ਵੱਧ ਪਿੰਡਾਂ ਦੇ ਵਿੱਚ 300 ਪੁਲਿਸ ਵਾਲਿਆਂ ਦੇ ਨਾਲ ਲੈ ਕੇ ਤਲਾਸ਼ੀ ਦੀ ਮੁਹਿੰਮ ਜਿਹੜੀ ਇਹਦੀ ਚਲਾਈ ਸੀ, ਔਰ ਇਹਦੇ ਤਹਿਤ ਸੈਂਕੜੇ ਘਰਾਂ ਦੀ ਤਲਾਸ਼ੀ ਤੇ ਸੈਂਕੜੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਸੀਗੀ। ਪੁਲਿਸ ਨੇ ਸੂਹ ਦੇਣ ਵਾਲਿਆਂ ਨੂੰ 50 ਲੱਖ ਰੁਪਏ ਤੇ ਸਬ ਇੰਸਪੈਕਟਰ ਦੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ, ਪਰ ਪੁਲਿਸ ਦੇ ਹੱਥ ਜਿਹੜੇ ਆ ਜੀ ਉਹ ਅਜੇ ਵੀ ਖਾਲੀ ਨੇ। ਲੁਧਿਆਣੇ ਦੇ ਜਿਹੜੇ ਪੁਲਿਸ ਕਮਿਸ਼ਨਰੇਟ ਨੇ, ਉਹਨਾਂ ਦਾ ਇਹ ਕਹਿਣਾ ਜੀ ਕਿ ਪੁਲਿਸ ਨੇ ਜਾਂਚ ਠੰਡੇ ਬਸਤੇ ਦੇ ਵਿੱਚ ਨਹੀਂ ਪਾਈ, ਹਰ ਪਹਿਲੂ ਦੇ ਉੱਤੇ ਜਿਹੜਾ ਜੀ ਉਹ ਨੇੜੇ ਤੋਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਜਿਹੜੀ ਆ ਜੀ ਉਹ ਕਾਤਲਾਂ ਤੱਕ ਪਹੁੰਚ ਜਾਊਗੀ, ਕਦੋਂ ਇਹਦੀ ਕੋਈ ਸਮਾਂ ਸੀਮਾ ਨਹੀਂ ਹੈ। ਪਰ ਮੇਨ ਜਿਹੜੀ ਗੱਲ ਜਿਹੜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸੀ ਕਿ ਜਿਹੜਾ ਪਰਿਵਾਰ ਹੈ ਉਹ ਸ਼ਾਂਤ ਹੋ ਗਿਆ, ਤੇ ਉਸ ਤੋਂ ਬਾਅਦ ਪੁਲਿਸ ਵੀ ਸਮਝਦੀ ਹੈ ਜੀ ਵੀ ਸ਼ਾਂਤੀ ਭਲੀ ਹੈ। ਬਿਲਕੁਲ ਜੀ ਬਿਲਕੁਲ। ਬਹੁਤ ਸਾਰੇ ਇਸ ਤਰ੍ਹਾਂ ਦੇ ਜੀ ਕੇਸ ਆ ਜਿਨ੍ਹਾਂ ਦੇ ਵਿੱਚ ਸ਼ਾਂਤੀ ਹੀ ਰੱਖੀ ਹੋਈ ਆ। ਤੇ ਅੱਗੇ ਆਪਾਂ ਸਰਕਾਰੀ ਹਸਪਤਾਲਾਂ ਦੀ ਜੇ ਗੱਲ ਕਰੀਏ ਤਾਂ ਉਸ ਵਿੱਚ ਡਾਕਟਰਾਂ ਦੀ ਕਾਫੀ ਘਾਟ ਹੈ। ਜੀ ਜਿਹੜੇ ਕੇਂਦਰੀ ਸਿਹਤ ਮੰਤਰਾਲਾ ਹੈ, ਉਹਦੀ ਇੱਕ ਰਿਪੋਰਟ ਹੈ ਜੀ ਨਵੀਂ, ਜਿਹਦੇ ਵਿੱਚ ਪੰਜਾਬ ਦੇ ਵਿੱਚ ਡਾਕਟਰਾਂ ਦੀ ਗਿਣਤੀ ਲੋੜ ਨਾਲੋਂ 9 ਗੁਣਾ ਘੱਟ ਹੈ ਜੀ। ਸੂਬੇ ਦੇ ਵਿੱਚ 9910 ਮਰੀਜ਼ਾਂ ਦੇ ਪਿੱਛੇ ਇੱਕ ਡਾਕਟਰ ਹੈ, ਤਕਰੀਬਨ 9000 ਬੰਦੇ ਦੇ ਪਿੱਛੇ ਇੱਕ ਡਾਕਟਰ ਹੈ, ਜਦੋਂ ਕਿ ਜਿਹੜੀ WHO ਹੈ ਉਹਦੇ ਵੱਲੋਂ 1000 ਮਰੀਜ਼ਾਂ ਦੇ ਪਿੱਛੇ ਇੱਕ ਡਾਕਟਰ ਦਾ ਅਨੁਪਾਤ ਜਿਹੜਾ ਜੀ ਉਹ ਮਿਥਿਆ ਹੋਇਆ ਹੈ। ਪੰਜਾਬ ਦੇ ਨਾਲੋਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਨੇ। ਕੇਂਦਰੀ ਸਿਹਤ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਹੈਲਥ ਇੰਟੈਲੀਜੈਂਸ ਦੇ ਵੱਲੋਂ ਜਿਹੜਾ ਜੀ ਇਹ ਕੀਤਾ ਗਿਆ ਸਰਵੇਖਣ ਜਨਵਰੀ ਦੇ ਵਿੱਚ ਜੀ, ਔਰ ਪੰਜਾਬ ਸਰਕਾਰ ਪ੍ਰਤੀ ਮਰੀਜ਼ 1001 ਰੁਪਈਆ ਸਾਲਾਨਾ ਖਰਚ ਰਹੀ ਹੈ, ਜਦੋਂ ਕਿ ਹਰਿਆਣਾ 1055 ਰੁਪਈਏ ਤੇ ਹਿਮਾਚਲ ਪ੍ਰਦੇਸ਼ 2228 ਰੁਪਈਏ ਪ੍ਰਤੀ ਮਰੀਜ਼ ਜਿਹੜਾ ਜੀ ਉਹ ਸਾਲਾਨਾ ਖਰਚ ਰਹੇ ਆ। ਪੰਜਾਬ ਦੇ ਵਿੱਚ ਡੈਂਟਲ ਸਰਜਨ ਜਿਹੜੇ ਨੇ ਜੀ ਉਹਨਾਂ ਦੀ ਗਿਣਤੀ 300 ਆ, ਤੇ ਇੱਕ ਡੈਂਟਲ ਸਰਜਨ ਦੇ ਹਿੱਸੇ 97,000 ਤੇ 79 ਮਰੀਜ਼ ਜਿਹੜੇ ਆ ਜੀ ਉਹ ਆ ਰਹੇ ਆ, ਤਕਰੀਬਨ ਲੱਖ ਦੇ ਨੇੜੇ। ਨੈਸ਼ਨਲ ਕਮਿਸ਼ਨ ਆਫ ਪਾਪੂਲੇਸ਼ਨ ਦੇ ਜਿਹੜੇ ਅੰਕੜੇ ਨੇ ਉਹ ਦੱਸਦੇ ਨੇ ਕਿ 1 ਜਨਵਰੀ ਨੂੰ ਪੰਜਾਬ ਦੀ ਆਬਾਦੀ 2,91,00,000 ਸੀਗੀ। ਰਿਪੋਰਟ ਦੇ ਮੁਤਾਬਕ ਸੂਬੇ ਦੇ ਸਰਕਾਰੀ ਹਸਪੀਟਲਾਂ ਦੇ ਵਿੱਚ 1,21,000 ਮਰੀਜ਼ ਜਿਹੜੇ ਉਹ ਇਲਾਜ ਕਰਾ ਰਹੇ। ਪੰਜਾਬ ਦੇ ਵਿੱਚ 3286 ਸਰਕਾਰੀ ਡਾਕਟਰ ਨੇ। ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਕਰ ਰਹੇ ਡਾਕਟਰਾਂ ਦੀ ਗਿਣਤੀ 141 ਹੈ। 17 ਡੈਂਟਲ ਸਰਜਨ ਨੇ, ਔਰ ਉਹ ਇਹਨਾਂ ਤੋਂ ਵੱਖਰੇ ਨੇ। PGI ਨੂੰ ਇਸ ਗਿਣਤੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹਰਿਆਣੇ ਦੇ ਵਿੱਚ 506 ਸਰਕਾਰੀ ਹਸਪੀਟਲ ਨੇ, ਡਾਕਟਰਾਂ ਦੀ ਗਿਣਤੀ 2618 ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ 4639 ਮਰੀਜ਼ਾਂ ਪਿੱਛੇ ਇੱਕ ਡਾਕਟਰ ਹੈ, ਭਾਵ ਕਿ ਅੱਧੋ ਅੱਧਾ ਫਰਕ ਜਿਹੜਾ ਜੀ ਉਹ ਪੰਜਾਬ ਦੇ ਨਾਲੋਂ ਹਿਮਾਚਲ ਦੇ ਵਿੱਚ ਹੈ, ਉਹ ਅੱਧ ਤੋਂ ਵੀ ਜ਼ਿਆਦਾ। ਸਰਕਾਰੀ ਹਸਪੀਟਲਾਂ ਦੇ ਵਿੱਚ ਸਿਰਫ 4300 ਮਰੀਜ਼ ਇਲਾਜ ਦਾਖਲ ਨੇ ਜੀ। ਸਰਕਾਰੀ ਡਾਕਟਰਾਂ ਦੀ ਗਿਣਤੀ ਹਿਮਾਚਲ ਦੇ ਵਿੱਚ 1517 ਹੈ। 276 ਡੈਂਟਲ ਸਰਜਨ ਨੇ। ਸਰਕਾਰੀ ਹਸਪੀਟਲਾਂ ਦੇ ਵਿੱਚ 746 ਮਰੀਜ਼ਾਂ ਦੇ ਪਿੱਛੇ ਇੱਕ ਡਾਕਟਰ ਹੈ। ਜੇ ਆਪਾਂ WHO ਦੀ ਗੱਲ ਕਰੀਏ ਤਾਂ ਜਿਹੜੀ WHO ਹੈ ਜੀ ਉਹ ਇਹ ਕਹਿੰਦੀ ਹੈ ਕਿ 1000 ਦੇ ਪਿੱਛੇ ਇੱਕ ਡਾਕਟਰ ਚਾਹੀਦਾ, ਪਰ ਜਿਹੜਾ ਹਿਮਾਚਲ ਪ੍ਰਦੇਸ਼ ਹੈ ਜੀ ਉਹਦੇ ਨਾਲੋਂ ਵੀ ਉਹਦੀਆਂ ਚੰਗੀਆਂ ਸੇਵਾਵਾਂ ਨੇ। 746 ਬੰਦਿਆਂ ਦੇ ਪਿੱਛੇ ਇੱਕ ਡਾਕਟਰ, ਜਿਹੜਾ ਮਰੀਜ਼ਾਂ ਦੇ ਪਿੱਛੇ ਇੱਕ ਡਾਕਟਰ ਹੈ। ਜਿਹੜਾ ਪੰਜਾਬ ਦਾ ਸਿਹਤ ਮੰਤਰਾਲਾ ਜੀ ਉਹ ਇਹ ਕਹਿੰਦਾ ਕਿ ਪੂਰੇ ਭਾਰਤ ਦੇ ਵਿੱਚੋਂ ਦੰਦਾਂ ਦੀਆਂ ਬਿਮਾਰੀਆਂ ਦਾ ਬਿਹਤਰ ਇਲਾਜ ਪੰਜਾਬ ਦੇ ਵਿੱਚ ਹੁੰਦਾ, ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਦੰਦਾਂ ਦੀਆਂ ਬਿਮਾਰੀਆਂ ਦੇ ਵਿਭਾਗਾਂ ਦਾ ਜਿਹੜਾ ਮੁੱਢਲਾ ਆਧਾਰੀ ਢਾਂਚਾ ਹੈ ਜੀ ਉਹਦੇ ਲਈ 3 ਕਰੋੜ ਰੁਪਏ ਦਾ ਸਾਜ਼ੋ ਸਮਾਨ ਦੇਣ ਦਾ ਐਲਾਨ ਵੀ ਜਿਹੜਾ ਜੀ ਉਹ ਕਰ ਰਿਹਾ ਹੈ। ਇਹ ਕਾਗਜ਼ੀ ਹੈ, ਤੇ ਦੂਜਾ ਜਿਹੜਾ ਜੀ ਉਹ ਸਰਵੇਖਣ ਦੀਆਂ ਰਿਪੋਰਟਾਂ ਨੇ, ਜਿਹੜੀਆਂ ਕਿ ਕਾਗਜ਼ੀ ਰਿਪੋਰਟਾਂ ਦੇ ਨੇੜੇ ਤੇੜੇ ਵੀ ਨਹੀਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਪਿੰਡ ਧੰਦੀਵਾਲ ਦੀ ਗੱਲ ਕੀਤੀ ਸੀ ਕਿ ਜਿੱਥੇ ਜ਼ਿਮੀਂਦਾਰਾਂ ਤੇ ਮਜ਼ਦੂਰਾਂ ਦੇ ਵਿੱਚ ਖਿੱਚੋਤਾਣ ਸੀ, ਉਸ ਮਾਮਲੇ ਦਾ ਕੀ ਬਣਿਆ? ਇੱਥੇ ਜਿਹੜਾ ਜੀ ਪ੍ਰਸ਼ਾਸਨ ਦੇ ਤੁਸੀਂ ਕਹ ਲਓ ਕਿ ਦਬਾਅ ਦੇ ਹੇਠ ਸਮਝੌਤਾ ਜਿਹੜਾ ਜੀ ਉਹ ਹੋ ਗਿਆ। ਪਿੰਡ ਧੰਦੀਵਾਲ ਦੇ ਵਿੱਚ ਜ਼ਿਮੀਂਦਾਰਾਂ ਦੇ ਵੱਲੋਂ ਦਲਿਤਾਂ ਦੇ ਕੀਤੇ ਬਾਈਕਾਟ ਦਾ ਜਿਹੜਾ ਜੀ ਮਾਮਲਾ, ਕਿਉਂਕਿ ਭੱਕ ਗਿਆ, ਇਹ ਹਾਈ ਕੋਰਟ ਤੱਕ ਜਾ ਪਹੁੰਚਿਆ ਸੀਗਾ। ਫਿਰ ਪ੍ਰਸ਼ਾਸਨ ਨੂੰ ਜਿਹੜੀ ਹੈ ਜੀ ਉਹ ਯਾਦ ਆਈ, ਕੋਈ 14-15 ਦਿਨ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਸਮਝੌਤਾ ਹੋ ਗਿਆ।
ਝੋਨੇ ਦੇ ਸੀਜ਼ਨ ਦੇ ਦੌਰਾਨ ਦਲਿਤ ਭਾਈਚਾਰਾ ਜਿਹੜਾ ਜੀ ਉਹ ਉਹਨਾਂ ਦੀ ਦਿਹਾੜੀ ਜਿਹੜੀ ਆ 250 ਤੋਂ ਵਧਾ ਕੇ 300 ਕੀਤੀ ਗਈ ਹੈ ਜੀ, ਔਰ ਜਿਹਦੇ ਕਾਰਨ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ ਸੀਗੀਆਂ। ਪਿੰਡ ਦੇ ਜ਼ਿਮੀਂਦਾਰਾਂ ਨੇ ਦਲਿਤਾਂ ਦਾ ਬਾਈਕਾਟ ਕਰਤਾ ਸੀ, ਇਹਨਾਂ ਨੂੰ ਖੇਤਾਂ ਦੇ ਵਿੱਚ ਵੜਨ ਤੋਂ ਰੋਕ ਦਿੱਤਾ ਸੀਗਾ। ਉਧਰ ਦਲਿਤਾਂ ਨੇ ਪਿੰਡ ਦੇ ਘਰਾਂ ਦੇ ਵਿੱਚ ਕੰਮ ਕਰਨ ਤੇ ਦਿਹਾੜੀ ਤੇ ਜਾਣ ਤੋਂ ਨਾ ਕਰਤੀ ਸੀ। ਇਹ ਵਿਵਾਦ ਜਿਹੜਾ ਜੀ ਉਹ ਪੱਕ ਗਿਆ ਤੇ ਫਿਰ ਜਿਹੜਾ ਹੁਣ ਪ੍ਰਸ਼ਾਸਨ ਨੂੰ ਚੇਤੇ ਆਇਆ, ਦੋਨਾਂ ਦੇ ਵੱਲੋਂ ਜਿਹੜਾ ਸੀ ਬਿਠਾ ਕੇ ਇਹ ਗੱਲਬਾਤ ਜਿਹੜੀ ਹੈ ਜੀ ਉਹ ਕਰਵਾਈ ਗਈ ਹੈ। ਇੱਕ ਕਿਸਾਨ ਜਥੇਬੰਦੀ ਦੇ ਆਗੂ ਨੇ ਜ਼ਿਮੀਂਦਾਰ ਭਾਈਚਾਰੇ ਦੀ ਤਰਫੋਂ ਮਾਫੀ ਜਿਹੜੀ ਹੈ ਜੀ ਉਹ ਮੰਗੀ ਆ। ਮਿਹਨਤਾਨਾ ਜਿਹੜਾ ਜੀ ਉਹ ਤੈਅ ਹੋ ਗਿਆ। ਰੌਲਾ ਕਿੱਥੋਂ ਅਸਲ ਦੇ ਵਿੱਚ ਪਿਆ ਜੀ, ਇਹਦੀ ਕਹਾਣੀ ਵਿਚਲੀ ਕੀ ਆ ਕਿ ਕੇਂਦਰ ਦੀ ਸਰਕਾਰ ਨੇ ਮਿਨੀਮਮ ਵੇਜਸ ਜਿਹੜੀਆਂ ਜੀ ਉਹ ਤੈਅ ਕੀਤੀਆਂ। ਮਿਨੀਮਮ ਵੇਜਸ ਸਰਕਾਰ ਨੇ ਤੈਅ ਕੀਤੀਆਂ 273 ਰੁਪਈਏ। ਜੇ 273 ਰੁਪਈਏ ਤੁਸੀਂ ਖੇਤ ਮਜ਼ਦੂਰ ਨੂੰ ਦਿੰਦੇ ਹੋ ਤਾਂ ਉਹਨੂੰ ਤੁਹਾਨੂੰ ਨਾਲ ਰੋਟੀ ਦੇਣੀ ਪਊਗੀ। ਜੇ ਤੁਸੀਂ ਖੇਤ ਮਜ਼ਦੂਰ ਨੂੰ 303 ਰੁਪਈਆ ਜਿਹੜਾ ਜੀ ਉਹ ਦੇ ਦਿੰਦੇ ਹੋ, 303 ਰੁਪਈਏ ਦੇ ਦਿੰਦੇ ਹੋ, ਫਿਰ ਉਹ ਰੋਟੀ ਜਿਹੜੀ ਆ ਆਪਣੀ ਖਾਊਗਾ। ਕਿਸਾਨ ਜਿਹੜੇ ਆ, ਜ਼ਿਮੀਂਦਾਰ ਜਿਹੜੇ ਆ, ਉਹ ਇਹ ਕਹਿੰਦੇ ਆ, ਉਹ ਇਹਨੂੰ ਪ੍ਰੈਫਰ ਕਰ ਰਹੇ ਆ ਇਸ ਚੀਜ਼ ਨੂੰ ਕਿ ਰੋਟੀ ਨਹੀਂ ਦੇਣੀ, 303 ਰੁਪਈਏ ਜਿਹੜੇ ਜੀ ਉਹ ਦਿਹਾੜੀ ਦੇਵਾਂਗੇ, ਰੋਟੀ ਮਜ਼ਦੂਰ ਆਪਣੀ ਖਾਵੇ। ਮਜ਼ਦੂਰ ਇਹ ਕਹਿੰਦੇ ਆ ਕਿ ਅਸੀਂ 273 ਰੁਪਈਏ ਤੇ ਕੰਮ ਕਰਾਂਗੇ ਪਰ ਰੋਟੀ ਜਿਹੜੀ ਹੈ ਜੀ ਸਾਨੂੰ ਦੇਣੀ ਪਊਗੀ। ਕਿਸਾਨ ਜਿਹੜਾ ਜੀ ਉਹਦੀਆਂ ਆਪਣੀਆਂ ਕੈਲਕੂਲੇਸ਼ਨਸ ਨੇ, ਉਹ ਆਪਣੇ ਤਰੀਕੇ ਨਾਲ ਚੱਲਦਾ। 100 ਰੁਪਈਏ ਕਿਲੋ ਟਮਾਟਰ ਆ ਇਸ ਵੇਲੇ, ਬਾਕੀ ਸਬਜ਼ੀਆਂ ਜਿਹੜੀਆਂ ਕਿੰਨੀਆਂ ਮਹਿੰਗੀਆਂ ਉਹ ਸਭ ਨੂੰ ਪਤਾ ਹੈ। ਰੋਟੀ ਜਿਹੜੀ ਆ ਉਹ ਬਹੁਤ ਮਹਿੰਗੀ ਪੈਂਦੀ ਹੈ। 25-26 ਰੁਪਈਏ ਐਕਸਟਰਾ ਜਿਹੜੇ ਆ ਜੀ ਉਹ ਨਾ ਦੇ ਕੇ ਜ਼ਿਮੀਂਦਾਰ ਇਹ ਸੋਚਦਾ ਕਿ ਉਹ ਫਿਰ ਵੀ ਬਚਾਉਂਦਾ ਕੁਝ ਪੈਸੇ ਜਿਹੜੇ ਆ ਜੀ, ਭਾਵੇਂ 10 ਰੁਪਈਏ ਹੀ ਉੱਪਰ ਜਿਹੜੇ ਜੀ ਉਹ ਬਚਾਉਂਦਾ ਹੋਵੇ। ਦੂਜੀ ਗੱਲ ਇਹ ਆ ਕਿ ਪਹਿਲਾਂ ਜਿਹੜਾ ਕਲਚਰ ਹੁੰਦਾ ਸੀਗਾ ਜ਼ਿਮੀਂਦਾਰਾਂ ਦਾ ਉਹ ਚਲੇ ਗਿਆ, ਜਦੋਂ ਔਰਤਾਂ ਵਗੈਰਾ ਜਿਹੜਾ ਜੀ ਉਹ ਚੁੱਲ੍ਹੇ ਚੌਂਕੇ ਦੇ ਵਿੱਚ ਹੀ ਰਹਿੰਦੀਆਂ ਸੀ, ਬਹੁਤ ਸਾਰੇ ਲੋਕਾਂ ਦੀ ਰੋਟੀ ਪਾਣੀ ਜਿਹੜਾ ਬਣਾ ਲੈਂਦੀਆਂ ਸੀ। ਹੁਣ ਉਹ ਕਲਚਰ ਹੈ ਨੀ ਗਾ। ਜੇ ਮੰਨ ਲਓ 10 ਮਜ਼ਦੂਰ ਲੱਗੇ ਆ, 10 ਮਜ਼ਦੂਰਾਂ ਦੀ ਰੋਟੀ ਦੇ ਵਾਸਤੇ 1 ਜਾਂ 2 ਬੰਦੇ ਜ਼ਿਮੀਂਦਾਰ ਨੂੰ ਆਪਣੇ ਘਰੇ ਲਾਉਣੇ ਪੈਣਗੇ ਰੋਟੀ ਬਣਾਉਣ ਦੇ ਵਾਸਤੇ। ਚਲੋ ਉਹ ਬੰਦੇ ਵੀ ਲਾ ਲੂਗਾ, ਰੋਟੀ ਦਾ ਖਰਚਾ ਜਿਹੜਾ ਜੀ ਉਹਨੂੰ ਓਵਰ ਪੈਂਦਾ। ਉਹ ਕਹਿੰਦਾ ਮੈਂ ਸਰਕਾਰੀ ਹਦਾਇਤਾਂ ਦੇ ਉੱਤੇ 273 ਰੁਪਈਏ ਦਿਹਾੜੀ ਦੇਣ ਨੂੰ ਤਿਆਰ ਹਾਂ ਔਰ 303 ਰੁਪਈਆ ਮਾਫ਼ ਕਰਨਾ ਵੀ ਉਹਦੇ ਵਿੱਚ ਮੈਂ ਰੋਟੀ ਜਿਹੜੀ ਉਹ ਨਾਲ ਨਹੀਂ ਦੇਣੀ। ਮਜ਼ਦੂਰ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਅਸੀਂ 273 ਲਵਾਂਗੇ, ਸਾਨੂੰ ਰੋਟੀ ਨਾਲ ਦੇ ਦਿਓ। ਉਹਨਾਂ ਨੂੰ ਵੀ ਪਤਾ ਹੈ ਕਿ ਉਹ ਆਪਣੇ ਪੈਸੇ ਜਿਹੜਾ ਜੀ ਉਹ ਬਚਾਉਣਾ ਚਾਹੁੰਦੇ ਨੇ। ਇਹਦੇ ਵਿੱਚੋਂ ਜਿਹੜੀ ਉਹ ਕਹਾਣੀ ਸੀਗੀ। ਹੁਣ ਜਿਹੜਾ ਜੀ ਸਮਝੌਤਾ ਇਹ ਕਰਾਇਆ ਗਿਆ ਕਿ 303 ਰੁਪਈਏ ਜਿਹੜਾ ਜੀ ਉਹ ਦੇਣਗੇ ਜ਼ਿਮੀਂਦਾਰ ਤੇ ਰੋਟੀ ਉਹ ਨਹੀਂ ਦੇਣਗੇ। ਇਹੀ ਜ਼ਿਮੀਂਦਾਰ ਐਕਚੁਅਲੀ ਜਿਹੜਾ ਜੀ ਉਹ ਪਹਿਲਾਂ ਚਾਹੁੰਦੇ ਸੀਗੇ। ਉਮੀਦ ਹੈ ਕਿ ਧੰਦੀਵਾਲ ਦੇ ਵਿੱਚ ਹੋਇਆ ਜਿਹੜਾ ਬਾਈਕਾਟ ਸੀਗਾ ਉਹ ਹਾਲ ਦੀ ਘੜੀ ਖਤਮ ਹੋ ਜਾਊਗਾ। ਪਰ ਸਵਾਲ ਜਿਹੜਾ ਜੀ ਸਭ ਤੋਂ ਵੱਡਾ ਇਹ ਆ ਕਿ ਪਿੰਡਾਂ ਥਾਵਾਂ ਦੇ ਵਿੱਚ ਜਦੋਂ ਇਉਂ ਦੋ ਭਾਈਚਾਰੇ ਆਮੋ ਸਾਹਮਣੇ ਹੋ ਜਾਂਦੇ ਆ, ਉਹ ਫਿਰ ਵਰਿਆਂ ਬੱਧੀ ਜਿਹੜੇ ਫੱਟ ਨੇ ਨਾ ਬੋਲਾਂ ਦੇ ਉਹ ਰੜਕਦੇ ਰਹਿੰਦੇ ਆ। ਬਿਲਕੁਲ ਜੀ, ਇੱਥੇ ਵੀ ਇਸ ਤਰ੍ਹਾਂ ਹੀ ਹੋਊਗਾ। ਨਾਲ ਇਹਨਾਂ ਨੂੰ ਇਹ ਘੰਟੇ ਵੀ ਬੰਨਣੇ ਚਾਹੀਦੇ ਸੀ ਕਿ ਕਿੰਨੇ ਘੰਟੇ ਕੰਮ ਕਰਨਾ ਆ। ਕੰਮ ਬੜੇ ਘੱਟ ਘੰਟੇ ਹੁੰਦਾ ਪਰ ਦਿਹਾੜੀਆਂ ਬੰਨੀਆਂ ਹੋਈਆਂ ਆ। ਤੇ ਅੱਗੇ ਆਪਾਂ ਸਿੱਧੂ ਦੀ ਗੱਲ ਕਰੀਏ ਕਿ ਉਸ ਨੂੰ ਝਟਕਾ ਲੱਗਾ। ਜਿਹੜੇ ਉਸਨੇ ਆਫਿਸਰ ਸਸਪੈਂਡ ਕੀਤੇ ਸੀ, ਹਾਈ ਕੋਰਟ ਨੇ ਉਹਨਾਂ ਤੇ ਰੋਕ ਲਾਈ। ਬਿਲਕੁਲ ਜੀ, ਕਰੋੜਾਂ ਦਾ ਕੰਮ ਜਿਹੜਾ ਸੀਗਾ ਸਿੰਗਲ ਟੈਂਡਰ ਦੇ ਉੱਤੇ ਜਾਰੀ ਕਰਨ ਦੇ ਦੋਸ਼ਾਂ ਦੇ ਵਿੱਚ ਜਿਹੜਾ ਜੀ ਉਹ ਫਸੇ ਸੁਪਰੀਡੈਂਟੈਂਟ ਇੰਜੀਨੀਅਰ ਪਵਨ ਕੁਮਾਰ ਤੇ ਧਰਮ ਸਿੰਘ ਨੂੰ ਸਸਪੈਂਡ ਕਰਨ ਦੇ ਫੈਸਲੇ ਦੇ ਉੱਤੇ ਹਾਈ ਕੋਰਟ ਨੇ ਜਿਹੜੀ ਹੈ ਜੀ ਉਹ ਰੋਕ ਲਾਤੀ ਹੈ। ਕੋਰਟ ਨੇ 6 ਜੁਲਾਈ ਦੇ ਫੈਸਲੇ ਦੇ ਉੱਤੇ ਰੋਕ ਲਾਉਂਦਿਆਂ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਮਹਿਕਮੇ ਨੂੰ ਨੋਟਿਸ ਜਾਰੀ ਕੀਤਾ। 11 ਅਕਤੂਬਰ ਨੂੰ ਜਿਹੜੀ ਹੈ ਜੀ ਉਹ ਸੁਣਵਾਈ ਹੋਊਗੀ। ਰੋਪੜ ਦੇ ਰਹਿਣ ਵਾਲੇ ਤੇ ਲੁਧਿਆਣੇ ਦੇ ਰਹਿਣ ਵਾਲੇ ਦੋ ਜਿਹੜੇ ਨੇ ਜੀ, ਇਹਨਾਂ ਨੇ ਆਪਣੀ ਜਿਹੜੀ ਦਾਇਰ ਕੀਤੀ ਗਈ ਪਟੀਸ਼ਨ ਹੈ ਉਹਦੇ ਵਿੱਚ ਕਿਹਾ ਇਸ ਮਾਮਲੇ ਦੇ ਵਿੱਚ ਮੀਡੀਆ ਦੇ ਸਾਹਮਣੇ ਦੋਸ਼ੀ ਠਹਿਰਾਉਂਦਿਆਂ ਹੋਇਆਂ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੋਤਾਹੀ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਪਾਤੀ। ਇਹਨਾਂ ਦੇ ਵਕੀਲ ਨੇ ਇਹ ਕਿਹਾ ਕਿ ਉਹਨੇ ਬਿਨਾਂ ਸੁਣੇ ਮੰਤਰੀ ਨੇ ਦੋਸ਼ੀ ਜਿਹੜਾ ਸੀ ਉਹ ਠਹਿਰਾ ਦਿੱਤਾ ਤੇ ਦੋਵਾਂ ਦਾ ਕੈਰੀਅਰ ਬੇਦਾਗ ਰਿਹਾ। ਉਹ ਦੋਵੇਂ ਜਿਹੜੇ ਐਕਸਟੈਂਸ਼ਨ ਦੇ ਉੱਤੇ ਨੇ। ਟੈਂਡਰ ਦੇਣ ਦਾ ਕੰਮ ਸਰਕਾਰ ਦੇ ਆਦੇਸ਼ਾਂ ਦੇ ਉੱਤੇ ਹੋਇਆ ਸੀਗਾ ਔਰ ਸਰਕਾਰ ਦੇ ਕਰੋੜਾਂ ਰੁਪਈਏ ਬਚਾਏ ਗਏ ਸੀ। ਕੁਆਲਿਟੀ ਆਫ ਵਰਕ ਦੇ ਵਾਸਤੇ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਹਦੇ ਉੱਤੇ ਹਾਈ ਕੋਰਟ ਨੇ ਸਸਪੈਂਸ਼ਨ ਦੇ ਫੈਸਲੇ ਦੇ ਉੱਤੇ ਜਿਹੜੀ ਆ ਜੀ ਉਹ ਰੋਕ ਲਾ ਦਿੱਤੀ ਆ। ਮਾਮਲਾ ਜਿਹੜਾ ਜੀ ਇਹ ਸੀਗਾ ਕਿ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਕੀ ਕੀਤਾ, ਆਪਣੀਆਂ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੂੰ ਟੈਂਡਰ ਦੇਣ ਦੇ ਵਾਸਤੇ, ਉਹਨਾਂ ਨੂੰ ਕੰਮ ਜਿਹੜਾ ਸੀ ਉਹ ਦੇਣ ਦੇ ਵਾਸਤੇ ਟੈਂਡਰਿੰਗ ਕੀਤੀ ਨਹੀਂ। ਨਾ ਇਹਦੀ ਕੋਈ ਐਡਵਰਟਾਈਜ਼ਮੈਂਟ ਕੀਤੀ, ਨਾ ਦੂਜੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਉਹਨਾਂ ਨੂੰ ਇਨਵਾਈਟ ਕੀਤਾ ਗਿਆ। ਇੱਕ ਕੰਪਨੀ ਆਈ, ਉਹਨੂੰ ਚੁੱਕ ਕੇ ਜਿਹੜਾ ਜੀ ਉਹ ਸਾਰਾ ਦੇ ਦਿੱਤਾ ਕੰਮ। ਹੁਣ ਅਫਸਰਾਂ ਦੇ ਸਿਰ ਦੇ ਉੱਤੇ ਜਿਹੜਾ ਜੀ ਇਹ ਖੇਡਦੇ ਰਹੇ ਪਿਛਲੀ ਸਰਕਾਰ ਵਾਲੇ, ਪਰ ਇਹਦੇ ਵਿੱਚ ਇਹ ਅਫਸਰ ਜਿਹੜੇ ਉਹ ਦੁੱਧ ਧੋਤੇ ਨਹੀਂ।
ਉਹ ਵੀ ਉਹਦੇ ਵਿੱਚੋਂ ਜਿਹੜੀ ਹੈ ਜੀ ਉਹ ਕਮਾਈ ਕਰਦੇ ਰਹੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਸੀਗਾ ਜੀ ਇਹ ਸਾਰੇ ਟੈਂਡਰ ਲੋਕਾਂ ਦੇ ਸਾਹਮਣੇ ਜਿਹੜੇ ਰੱਖ ਦਿੱਤੇ ਸੀਗੇ ਕਿ ਇਉਂ ਇੱਕ ਕੰਪਨੀ ਨੂੰ ਜਿਹੜੇ ਸੀਗੇ ਜੀ ਬਿਨਾਂ ਦੂਜੇ ਕੰਪਨੀਆਂ ਤੋਂ ਬਿੱਡ ਲਈ ਤੋਂ ਇਹਨਾਂ ਦੇ ਨਾਮ ਕਿਵੇਂ ਜਿਹੜਾ ਜੀ ਉਹ ਕਰ ਦਿੱਤੇ। ਸੋ ਹਾਲ ਦੀ ਘੜੀ ਜਿਹੜਾ ਜੀ ਇਹ ਮਾਮਲਾ ਠੰਡੇ ਬਸਤੇ ਜਿਹੜਾ ਉਹ ਪਊਗਾ, ਕਿਉਂਕਿ ਅਕਤੂਬਰ ਅਜੇ ਦੂਰ ਹੈ। ਉਦੋਂ ਤੱਕ ਇਹਨਾਂ ਦੇ ਜਿਹੜੀ ਹੈ ਜੀ ਇਹਨੇ ਸਸਪੈਂਡ ਕੀਤੇ ਸੀ ਜੀ ਉਹ ਬਹਾਲ ਰਹਿਣਗੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।